जॉयस तुस बहुत पारदर्शी रही हो। कन्ने मेरे ख्याल ने ये एक मान नींव है जिस ऊपर तुंदी सेवकाई बनाई गई है, नैतिकता कन्ने पारदर्शिता ऊपर। ये दिखाना कि तुस कौन हो, कन्ने प्रभु ने तुंदे जीवन द्वारा क्या किया है। ਇਹ तुंदे ਲਈ हमेशा सौखा नहीं रहा हो। उन्हां चों कुछ गल्लां दसना जड़ी तुसां दसियां हैं, सो तुंदे गी लग्या कि ਉਹ ਬਹੁਤਾ महत्वपूर्ण है। कन्ने तुस कियां उन्हां गल्लां की याद करिए जड़ियां कुसै वेले दर्दनाक हन लोकां गी दसना चाहते हो। अव्वल ਤਾਂ ਇਹ ਜਿੰਜਰ ਮੇਕੀ ਸੱਚੀ ਵਿਸ਼ਵਾਸ ਹੈ ਕਿ ਪ੍ਰਭੂ ਨੇ ਮੇਕੀ ਦਿੱਤੀ ਹੈ ਇੱਕ ਭੇਂਟ ਇਮਾਨਦਾਰੀ ਦੀ। ਮੇਰਾ ਵਿਅਕਤਿਤਵ ਹਮੇਸ਼ਾ ਬਹੁਤਾ ਸਪਸ਼ਟਵਾਦੀ ਰਿਹਾ ਹੈ। ਇਸ ਵਾਸਤੇ ਮੇਕੀ ਯਕੀਨ ਹੈ ਕਿ ਇਸ ਦਾ ਇੱਕ ਕਾਰਨ ਸ਼ਾਇਦ ਮੇਰਾ ਵਿਅਕਤਿਤਵ ਹੈ, ਪਰ ਮੈਂ ਇਹ ਵੀ ਮੰਨਦੀ ਹਾਂ ਕਿ ਇਸ ਦਾ ਇੱਕ ਵੱਡਾ ਕਾਰਨ ਹੈ ਉਹ ਭੇਂਟ ਜਿਹੜੀ ਪ੍ਰਭੂ ਨੇ ਮੇਕੀ ਦਿੱਤੀ ਹੈ। ਕਨੇ ਮੇਕੀ ਸੱਚਮੁੱਚ ਵਿਸ਼ਵਾਸ ਹੈ ਕਿ ਉਹਨਾਂ ਨੇ ਮੇਕੀ ਉਹ ਦਿੱਤੀ ਹੈ ਲੋਕਾਂ ਵਾਸਤੇ, ਕਿਉਂਕਿ ਲੋਕਾਂ ਕੀ ਸੱਚਮੁੱਚ ਇਹ ਜਾਣਨੇ ਦੀ ਲੋੜ ਹੈ ਕਿ ਕੋਈ ਸੱਚਮੁੱਚ ਜਿੱਤੂ ਬਣੀ ਪਾਇਆ ਹੈ ਆਪਣੇ ਸੰਘਰਸ਼ੀ ਕੰਨੇ ਉਸ ਤਰ੍ਹਾਂ ਦੀ ਸਮੱਸਿਆਵਾਂ ਤੋਂ ਜਿਹੜੀ ਮੈਂ ਸਹਿਨ ਕੀਤੀ ਹੀ, ਯੌਨ ਮੌਖਿਕ ਕੰਨੇ ਮਾਨਸਿਕ ਸਰੀਰਕ ਸ਼ੋਸ਼ਣ ਵੀ। ਪਰ ਸਮੱਸਿਆਵਾਂ ਕਈ ਪ੍ਰਕਾਰ ਦੀਆਂ ਹੁੰਦੀਆਂ ਹਨ, ਕਈ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਹਨ ਲੋਕਾਂ ਨੇ ਜਿਹੜੀਆਂ ਉਹਨਾਂ ਦੀ ਦੁੱਖ ਪਹੁੰਚਾਉਂਦੀਆਂ ਹਨ। ਸਭ ਤੋਂ ਮਹੱਤਵਪੂਰਨ ਗੱਲਾਂ 'ਚੋਂ ਇੱਕ ਹੈ ਕਿ ਪ੍ਰਭੂ ਤੁੰਦੀ ਪਰਵਾਹ ਕਰਦੇ ਹਨ। ਮੈਂ ਚਾਹੁੰਦੀ ਹਾਂ ਕਿ ਤੁਸੀਂ ਇਸੀ ਸਮਝੀ ਲਿਓ, ਜੇ ਤੁਸੀਂ ਦੁਖੀ ਹੋ ਤਾਂ ਤੁੰਦੇ ਕੀ ਪਰਵਾਹ ਹੈ ਕੰਨੇ, ਉਹ ਤੁੰਦੇ ਕੀ ਦਿਲਾਸਾ ਦੇਣਾ ਚਾਹੁੰਦੇ ਹਨ, ਉਹ ਤੁੰਦੇ ਕੀ ਚੰਗਾ ਕਰਨਾ ਚਾਹੁੰਦੇ ਹਨ, ਪੂਰਨ ਬਣਾਉਣਾ ਚਾਹੁੰਦੇ ਹਨ। ਇਸ ਵਾਸਤੇ ਅਸਾਂਗੀ ਆਪਣੀ ਅਸ਼ੀਸ਼ਾਂ ਦੀ ਤੁਲਨਾ ਹੋਰ ਲੋਕਾਂ ਨੇ ਨਹੀਂ ਕਰਨੀ ਚਾਹੀਦੀ ਹੈ, ਕਨੇ ਅਸਾਂਗੀ ਆਪਣੇ ਕਸ਼ਟਾਂ ਕਨੇ ਦੁੱਖਾਂ ਦੀ ਤੁਲਨਾ ਵੀ ਨਹੀਂ ਕਰਨੀ ਚਾਹੀਦੀ ਹੈ ਹੋਰ ਲੋਕਾਂ ਦੇ ਦੁੱਖਾਂ ਕਨੇ ਕਸ਼ਟਾਂ ਨੇ। ਮੇਰੀ ਸੱਚਮੁੱਚ ਵਿਸ਼ਵਾਸ ਹੈ ਕਿ ਪ੍ਰਭੂ ਦੀ ਦਿਲੀ ਇੱਛਾ ਹੈ ਕਿ ਲੋਕਾਂ ਕੀ ਚੰਗੇ ਕਰਨ ਦੀ, ਕਨੇ ਉਹਨਾਂ ਕੀ ਸੰਪੂਰਨ ਦਿਖਣੇ ਦੀ, ਕਨੇ ਉਹ ਜਿੱਤਨੇ ਦੀ ਜਿਸੀ ਦੁਆਨ ਲਈ ਯਿਸੂ ਮਰੇ। ਇਸ ਵਾਸਤੇ ਮੇਰੀ ਵਿਸ਼ਵਾਸ ਹੈ ਕਿ ਉਹਨਾਂ ਨੇ ਮੇਰੇ ਪਰ ਅਨੁਗ੍ਰਹ ਕੀਤਾ ਹੈ ਖੁੱਲੀ ਕੇ ਦੱਸਣੇ ਦਾ। ਕਨੇ ਐਸੀਆਂ ਬਹੁਤ ਘੱਟ ਗੱਲਾਂ ਹਨ ਜਿਨ੍ਹਾਂ ਕੀ ਦੱਸਣਾ ਮੇਰੇ ਵਾਸਤੇ ਔਖਾ ਹੈ। ਇਸ ਗਵਾਹੀ 'ਚ ਕੁਝ ਗੱਲਾਂ ਹੀ ਹਨ ਜਿਨ੍ਹਾਂ ਕੀ ਦੱਸਣਾ ਥੋੜ੍ਹਾ ਔਖਾ ਹੈ, ਕਿਉਂਕਿ ਇਹਨਾਂ 'ਚੋਂ ਕੁਝ ਇੰਨੀਆਂ ਘਿਨੌਣੀਆਂ ਕੰਨੇ ਬੁਰੀਆਂ ਹਨ ਕਿ ਮੇਰੇ ਵਾਸਤੇ ਕੁਝ ਉਦਾਹਰਨਾਂ 'ਚ ਉਹਨਾਂ ਕੀ ਬੋਲਣਾ ਵੀ ਔਖਾ ਹੈ। ਮੇਰਾ ਮਤਲਬ ਹੈ ਇਹ ਗੱਲਾਂ ਨਾ ਕਿ ਮੇਰੇ ਪਿਓ ਨੇ ਮੇਰਾ ਯੌਨ ਸ਼ੋਸ਼ਣ ਕੀਤਾ ਹਾ, ਇਹ ਸੁਣਨਾ ਚੰਗਾ ਨਹੀਂ ਲੱਗਦਾ, ਇਹ ਬਹੁਤ ਬੁਰਾ ਮਹਿਸੂਸ ਹੁੰਦਾ ਹੈ। ਪਰ ਇਹ ਗੱਲਾਂ ਨਾ ਇੰਨਾ ਖਰਾਬ ਨਹੀਂ ਲੱਗਦਾ ਜਿੰਨਾ ਕਿ ਇਹ ਗੱਲਾਂ ਨਾ ਖਰਾਬ ਲੱਗਦਾ ਹੈ ਕਿ ਉਹਨਾਂ ਨੇ ਮੇਰਾ ਬਲਾਤਕਾਰ ਕੀਤਾ ਹੈ। ਤੇ ਤੁੰਦੇ ਲਈ ਇਹ ਕਹਿਣਾ ਜਾਂ ਬਲਾਤਕਾਰ ਸ਼ਬਦ ਇਸਤੇਮਾਲ ਕਰਨਾ ਇਹ ਜਾਂ ਕੁਝ ਹੈ ਜਿਹੜਾ ਤੁਸ ਹਾਲ 'ਚ ਕਰਨਾ ਸ਼ੁਰੂ ਕੀਤਾ ਹੈ, ਤੁਸ ਪਹਿਲੇ ਨਹੀਂ ਮੈਂ ਕਰਦੀ ਕਦੀ ਨਹੀਂ ਗਲਾਂਦੀ ਹੀ ਕਨੇ। ਇਸ ਵਾਰੀ ਜਿੱਲੇ ਮੈਂ ਆਪਣੀ ਗਵਾਹੀ ਦੱਸੀ ਤਾਂ ਮੈਂ ਪਹਿਲਾ ਮੌਕਾ ਹਾਂ ਜਿੱਲੇ ਮੈਂ ਅਸਲ 'ਚ ਕਦੀ ਇਸ ਬਾਰੇ 'ਚ ਸੋਚਿਆ ਹਾਂ। ਮੈਂ ਸੋਚਿਆ ਸੱਚ ਤਾਂ ਇਹ ਹੈ ਕਿ ਉਹਨਾਂ ਨੇ ਮੇਰੇ ਉੱਪਰ ਸਰੀਰਕ ਦਬਾਅ ਹੀ ਨਹੀਂ ਪਾਇਆ, ਪਰ ਝੂਠਾਂ ਨੇ, ਚਲਾਕੀ ਨੇ, ਡਰਾਈ ਧਮਕਾਈ ਨੇ ਮੇਰੇ ਪਰ ਦਬਾਅ ਪਾਇਆ ਗਿਆ। ਕਨੇ ਇਸ ਵਾਸਤੇ ਬਲਾਤਕਾਰ ਦੀ ਪਰਿਭਾਸ਼ਾ ਅਨੁਸਾਰ ਬਲਾਤਕਾਰ ਹੁੰਦਾ ਹੈ ਜਿੱਲੇ ਕੋਈ ਤੁੰਦੀ ਇੱਛਾ ਬਗੈਰ ਤੁੰਦੇ ਨੇ ਸਰੀਰਕ ਸੰਬੰਧ ਬਣਾਉਂਦਾ ਹੈ। ਉਹ ਐਸਾ ਕੰਮ ਨਹੀਂ ਹਾਂ ਜਿਹੜਾ ਮੈਂ ਚਾਹੁੰਦੀ ਹੀ ਕਿ ਉਹ ਕਰਨ। ਇਸ ਲਈ ਮੇਰੇ ਪਿਓ ਨੇ ਬਲਾਤਕਾਰ ਕੀਤਾ ਕਈ ਵਾਰੀ, ਸ਼ਾਇਦ 200 ਵਾਰੀ, ਘੱਟ ਤੋਂ ਘੱਟ ਇਹ ਕੀਤਾ ਹਾਂ। ਇਸ ਵਾਸਤੇ ਜਿੱਲੇ ਮੈਂ ਉਸ ਬਾਰੇ ਸੋਚਦੀ ਹਾਂ ਤਾਂ ਜੋ ਪ੍ਰਭੂ ਅਸਾਂ ਦੇ ਜੀਵਨਾਂ 'ਚ ਕਰੀ ਸਕਦੇ ਹਨ, ਕਨੇ ਜਿੱਲੇ ਮੈਂ ਸੋਚਦੀ ਹਾਂ ਕਿ ਮੈਂ ਕਿਸ ਹਾਲ 'ਚ ਹੀ ਕਨੇ ਪ੍ਰਭੂ ਮੇਕੀ ਉੱਥੇ ਲੈ ਆਏ ਜਿੱਥੇ ਮੇਰਾ ਮਤਲਬ ਮੈਂ ਕਿਸੇ ਹੋਰ ਕੀ ਇਹ ਦੱਸਣੇ ਦੀ ਇੱਛੁਕ ਹੁੰਦੀ ਹਾਂ ਜੇ ਇਸ ਤੋਂ ਉਹਨਾਂ ਕੀ ਉਮੀਦ ਮਿਲਦੀ ਹੈ ਇਹ ਗਲਾਨੇ ਦੀ ਦਿਖਾ ਜਾਇਜ਼। ਜੇ ਪ੍ਰਭੂ ਤੁੰਦੀ ਮਦਦ ਕਰੀ ਸਕਦੇ ਹਨ ਤਾਂ ਅਸਾਂ ਕੀ ਵਿਸ਼ਵਾਸ ਹੈ ਕਿ ਪ੍ਰਭੂ ਅਸਾਂ ਦੀ ਵੀ ਮਦਦ ਕਰੀ ਸਕਦੇ ਹਨ। ਮੇਰਾ ਆਪਣੇ ਪਿਓ ਦਾ ਯੌਨ ਸ਼ੋਸ਼ਣ ਮਾਨਸਿਕ, ਭਾਵਨਾਤਮਕ ਅਤੇ ਮੌਖਿਕ ਸ਼ੋਸ਼ਣ ਹੁੰਦਾ ਹੈ। ਜਿੱਥੋਂ ਤੱਕ ਮੈਨੂੰ ਯਾਦ ਹੈ ਬਹੁਤੀ ਛੋਟੀ ਉਮਰ ਤੋਂ ਲੈ ਕੇ ਤਾਂ ਤੱਕ ਜਿੱਲੇ ਮੈਂ ਘਰ ਨਹੀਂ ਛੱਡਿਆ 18 ਦੀ ਹੋਣ ਉੱਪਰ। ਸ਼ੋਸ਼ਣ ਦਾ ਅਰਥ ਹੈ ਗਲਤ ਇਸਤੇਮਾਲ ਹੋਣਾ, ਗੰਦੇ ਤਰੀਕੇ ਨੇ ਇਸਤੇਮਾਲ ਹੋਣਾ, ਗਲਤ ਤਰੀਕੇ ਕਨੇ ਇਸਤੇਮਾਲ ਕੀਤੇ ਜਾਣਾ, ਬਰਬਾਦ ਕੀਤੇ ਜਾਣਾ, ਇਸ ਤਰੀਕੇ ਕਨੇ ਇਸਤੇਮਾਲ ਕਰਨਾ ਜਿਸ ਕੀ ਹਾਨੀ ਹੋਏ ਜਾਂ ਨਿਰਦੈਤਾਪੂਰਵਕ ਵਿਵਹਾਰ ਕੀਤੇ ਜਾਣਾ। ਇੱਥੇ ਹਾਜ਼ਰ ਜਾਂ ਸੁਣਨੇ ਵਾਲੇ ਲੋਕਾਂ ਦਾ ਸ਼ਾਇਦ ਸਰੀਰਕ, ਭਾਵਨਾਤਮਕ, ਮਾਨਸਿਕ, ਯੌਨ ਜਾਂ ਮੌਖਿਕ ਸ਼ੋਸ਼ਣ ਹੋਇਆ ਹੋਏ, ਪਰ ਹਰ ਤਰ੍ਹਾਂ ਦਾ ਸ਼ੋਸ਼ਣ ਹਾਨੀਕਾਰਕ ਹੁੰਦਾ ਹੈ। ਜਿੱਲੇ ਵੀ ਅਸਾਂ ਦਾ ਗਲਤ ਹੈ ਕਿਸੇ ਕੰਮੇ ਵਾਸਤੇ ਇਸਤੇਮਾਲ ਹੁੰਦਾ ਹੈ ਜਿਹੜੀ ਪ੍ਰਭੂ ਦੀ ਇੱਛਾ ਨਹੀਂ ਹੁੰਦੀ, ਉਹ ਨੁਕਸਾਨਦੇਹ ਹੁੰਦਾ ਹੈ। ਮੇਰੇ ਪਿਓ ਨੇ ਕਈ ਵਿਕਰਤ ਕੰਮ ਕੀਤੇ ਹਨ, ਕਨੇ ਤੁੰਦੇ ਕੀ ਮੇਰੇ ਪਰ ਵਿਸ਼ਵਾਸ ਕਰਨਾ ਹੋਊਗਾ ਜਿੱਲੇ ਕਿ ਮੈਂ ਤੁੰਦੇ ਕੀ ਦੱਸ ਗਈ ਕਿ ਮੈਂ ਉਹਨਾਂ 'ਚੋਂ ਤੁੰਦੇ ਕੀ ਕੁਝ ਹੀ ਦੱਸਣੇ ਵਾਲੀ ਹਾਂ। ਕੁਝ ਗੱਲਾਂ ਤਾਂ ਇਹੋ ਜਿਹੀਆਂ ਹਨ ਜਿਨ੍ਹਾਂ ਬਾਰੇ ਇਸ ਭੀੜ 'ਚ ਬੋਲਣਾ ਮੇਰੇ ਵਾਸਤੇ ਔਖਾ ਹੋਊਗਾ। ਉਹ ਮੇਰੀ ਚਾਬੀ ਦੇ ਛੇਦ ਤੋਂ ਦਿਖਣੇ ਕੀ ਮਜਬੂਰ ਕਰਦੇ ਹੈ ਕਨੇ ਜਿੱਲੇ ਉਹ ਮੇਰੀ ਮਾਂ ਕਨੇ ਯੌਨ ਸੰਬੰਧ ਬਣਾਏ ਕਰਦੇ ਹੁੰਦੇ ਹੈ। ਜਿਵੇਂ ਉਸ ਕਮਰੇ ਜਾਂਦੇ ਜਿੱਥੇ ਕੋਈ ਨਹੀਂ ਹੁੰਦਾ ਤਾਂ ਉਹ ਆਪਣੇ ਗੁਪਤਾਂਗਾਂ ਕੀ ਫੜੀ ਲੈਂਦੇ ਜਾਂ ਮਿੱਕੀ ਦਿਖਾਉਂਦੇ, ਮੈਨੂੰ ਉਹ ਦਿਖੀ ਕਿ ਮੇਕੀ ਉਤੇਜਿਤ ਹੋਣਾ ਹੁੰਦਾ। ਉਹਨਾਂ ਕੀ ਜਿੱਲੇ ਵੀ ਮੌਕਾ ਮਿਲਦਾ
ਉਹ ਮਿਕੀ ਗਲਤ ਥਾਵਾਂ ਤੋਂ ਜਕੜੀ ਲੈਂਦੇ ਕਨੇ ਇਸ ਵਾਸਤੇ ਮਿਕੀ ਉਸ ਥਾਂ ਤੋਂ ਜਾਣ ਤੋਂ ਨਫ਼ਰਤ ਹੀ ਜਿੱਥੇ ਉਹ ਹੁੰਦੇ। ਮਿਕੀ ਯਾਦ ਹੈ ਜਿੱਲੇ ਮੈਂ ਘਰੇ ਹੁੰਦੀ ਮੇਰਾ ਸਭ ਤੋਂ ਵੱਡਾ ਮਕਸਦ ਹੁੰਦਾ ਹਾ ਉਸ ਥਾਂ ਤੋਂ ਦੂਰ ਰਹਿਣਾ ਜਿੱਥੇ ਉਹ ਹੁੰਦੇ ਹੈ। ਜੇ ਉਹ ਕੋਈ ਕੰਮ ਕਰਨ ਤਰਖਾਨੇ 'ਚ ਜਾਂਦੇ ਜਾਂ ਗਰਾਜ 'ਚ ਜਾਂਦੇ ਮਿਕੀ 5-10 ਮਿੰਟ ਰੁਕੀ ਕੇ ਉੱਥੇ ਆਉਣ ਲਈ ਗਲਾਉਂਦੇ। ਇਸ ਤਰ੍ਹਾਂ ਦਾ ਵਰਤਾਵ ਕਰਦੇ ਮੰਨੋ ਮੈਂ ਉਹਨਾਂ ਕੀ ਤੋਪਾ ਦੀ ਹੋਵਾਂ। ਉਹਨਾਂ ਥਾਵਾਂ ਪਰ ਉਹ ਮੇਕੀ ਉੱਗਰ ਛੇੜਛਾੜ ਕਰਦੇ ਕਨੇ ਮੇਕੀ ਛੁੰਦੇ ਕਨੇ ਉਹਨਾਂ ਕੀ ਛੂਣ ਲਈ ਕਹਿੰਦੇ। ਮੈਂ ਬਹੁਤਾ ਡਰਦੀ ਹੀ ਕਿ ਮੇਰੀ ਮਾਂ ਆਏ ਜਾਂ ਕਨੇ ਉਹਨਾਂ ਕੀ ਰੰਗੇ ਹੱਥੋਂ ਫੜੀ ਕੇ ਮੇਕੀ ਦੋਸ਼ ਦਿੰਗੀ। ਜਿੱਲੇ ਉਹਨਾਂ ਕੀ ਗੱਡੀ 'ਚ ਕਿੱਥੇ ਜਾਣਾ ਹੁੰਦਾ ਤਾਂ ਉਹ ਮੇਕੀ ਗਲਾਉਂਦੇ ਕਿ ਮੈਂ ਆਪਣੀ ਮਾਂ ਦੇ ਸਾਹਮਣੇ ਉਹਦੇ ਕੰਨੇ ਜਾਣ ਦੀ ਜ਼ਿੱਦ ਕਰਾਂ ਤਾਂ ਕਿ ਉਹ ਮਨਾ ਕਰਨ ਕਨੇ ਫਿਰ ਮੇਕੀ ਤਾਂ ਤੱਕ ਜ਼ਿੱਦ ਕਰਨੀ ਹੀ ਜਿੱਲੇ ਤੱਕ ਉਹ ਆਖੀ ਤੱਕ ਮੰਨੀ ਨਹੀਂ ਜਾਂਦੇ। ਸੋ ਇਹ ਬੜਾ ਦਿਲਚਸਪ ਹੈ, ਇਹ ਬਹੁਤਾ ਦਿਲਚਸਪ ਹੈ। ਉਹ ਹਰ ਗੱਲਾਂ ਦੀ ਇਹੀ ਯੋਜਨਾ ਬਣਾਉਂਦੇ ਹੀ ਕਿ ਮੈਂ ਜਾਣਾ ਚਾਹੁੰਦੀ ਹਾਂ ਪਰ ਮੈਂ ਅਸਲ 'ਚ ਜਾਣਾ ਨਹੀਂ ਚਾਹੁੰਦੀ ਹੀ ਕਿਉਂਕਿ ਮੈਂ ਜਾਣਦੀ ਹੀ ਕਿ ਉੱਥੇ ਜਾਣੇ ਪਰ ਕਿ ਉਹਨੇ ਆ ਲੈ ਪਰ ਮਿਕੀ ਉਹ ਕਰਨਾ ਪਉਂਦਾ ਹਾਂ ਮਿਕੀ ਉਹ ਗਲਾਇਆ ਜਾਂਦਾ ਹਾਂ। ਮੇਰੀ ਮਾਂ ਹਰ ਸ਼ੁੱਕਰਵਾਰ ਪਰਚੂਨ ਦੀ ਦੁਕਾਨ ਜਾਂਦੀ ਹੀ ਸਵੇਰੇ ਕਨੇ ਮੈਂ ਉਹਦੇ ਕੰਨੇ ਜਾਣਾ ਚਾਹੁੰਦੀ ਹੀ। ਉਹ ਮਿਕੀ ਘਰੇ ਪਰ ਹੀ ਰੁਕਨੇ ਆਸੇ ਗਲਾਉਂਦੇ ਹੈ ਕਨੇ ਫਿਰ ਉਹ ਚਲੀ ਜਾਂਦੀ ਤਾਂ ਉਹ ਮੇਰੇ ਨੇ ਬਲਤਕਾਰ ਕਰਦੇ ਕਨੇ ਜਿੱਲੇ ਅਸ ਤੈਰਨੇ ਜਾਂਦੇ ਤਾਂ ਮੈਂ ਕਿ ਉਹਨਾਂ ਕੀ ਤੈਰਨਾ ਸਿਖਾਣਾ ਗਲਾਣਾ ਪਉਂਦਾ ਹਾਂ ਤਾਂ ਕਿ ਉਹ ਪਾਣੀ 'ਚ ਜਾਈ ਕੇ ਮੇਰੇ ਨੇ ਛੇੜਛਾੜ ਕਰੀ ਸਕਣ। ਜਿੱਲੇ ਮੈਂ ਵੱਡੀ ਹੋਈ ਕਰਦੀ ਹੀ ਤਾਂ ਕੋਈ ਥਾਂ ਨਹੀਂ ਥੀ ਐਸੀ ਜਿੱਥੇ ਮੈਂ ਮਹਿਫੂਜ਼ ਮਹਿਸੂਸ ਕਰਦੀ ਹੀ। ਮੈਂ ਨਹੀਂ ਸਮਝਦੀ ਕਿ ਅਸ ਕਲਪਨਾ ਕਰੀ ਸਕਦੇ ਹਨ ਕਿ ਇਹ ਬੱਚਿਆਂ ਕੀ ਕਿੰਨੀ ਹਾਨੀ ਪਹੁੰਚਾਉਂਦਾ ਹੈ। ਮੈਂ ਕਦੀ ਇਹ ਮਹਿਸੂਸ ਨਹੀਂ ਕੀਤਾ ਕਿ ਮੈਂ ਜਾਣਦੀ ਹਾਂ ਕਿ ਤੁਸਾਂ 'ਚੋਂ ਬਹੁਤਿਆਂ ਦਾ ਇਹੀ ਅਨੁਭਵ ਰਿਹਾ ਹੋਊਗਾ। ਕਈਆਂ ਕੀ ਲੱਗਦਾ ਹੋਊਗਾ ਮੈਨੂੰ ਅੱਜ ਉਹਦੇ ਜੀਵਨ ਦੀ ਕਹਾਣੀ ਮੈਂ ਦੱਸੇ ਕਰਦੀ ਹਾਂ। ਉਹ ਚਾਹੁੰਦੇ ਹੈ ਕਿ ਮੈਂ ਸਕੂਲ ਤੋਂ ਕੁਝ ਕੁੜੀਆਂ ਕੀ ਘਰੇ ਲਿਆਇਆ ਤਾਂ ਕਿ ਉਹ ਉਹਦੇ ਕੰਨੇ ਛੇੜਛਾੜ ਕਰੀ ਸਕਣ। ਮੈਂ ਸਕੂਲ ਦੀ ਸਾਰੀਆਂ ਕੁੜੀਆਂ ਕੀ ਬਹਾਨੇ ਬਣਾਉਣ ਲਈ ਸਫਲ ਹੋਈ ਪਰ ਉਹਨਾਂ ਨੇ ਕਈ ਵਾਰੀ ਗਵਾਂਢ ਦੀ ਕੁੜੀ ਦਾ ਸ਼ੋਸ਼ਣ ਕੀਤਾ। ਉਹ ਮੇਰੀ ਸਹੇਲੀ ਹੀ ਕਨੇ ਮੈਨੂੰ ਯਾਦ ਹੈ ਮੇਰੇ ਪਿਤਾ ਨੇ ਉਸੇ ਇਹੀ ਥਾਂ ਲਿਆਉਣ ਵਾਸਤੇ ਲਿਆ ਜਿੱਥੇ ਉਹ ਉਸ ਕੰਨੇ ਇਕੱਲੇ ਹੁੰਦੇ ਹੈ ਕਨੇ ਉਸ ਤੋਂ ਬਾਅਦ ਉਹ ਮਿੱਕੀ ਕਿਤੇ ਹੋਰ ਜਾਣੇ ਵਾਸਤੇ ਗਲਾਈ ਦਿੰਦੇ। ਜਿੱਲੇ ਉਹਨੇ ਛੇੜਛਾੜ ਕਰਦੇ ਤਾਂ ਮੈਂ ਬਹੁਤਾ ਸ਼ਰਮਸ਼ਾਰ ਕਨੇ ਲੱਜਤ ਹੁੰਦੀ। ਮਿੱਕੀ ਆਪਣੇ ਉੱਪਰ ਆਪਣੇ ਮਾਂ ਪਿਓ ਉੱਪਰ ਬੜੀ ਸ਼ਰਮ ਹੁੰਦੀ। ਮਿੱਕੀ ਸ਼ਰਮ ਹੁੰਦੀ ਉਸ ਪਰ ਜਿਹੜਾ ਉਹ ਕਰਦੇ ਕਨੇ ਜਿੱਲੇ ਤੱਕ ਮੈਂ ਵੱਡੀ ਨਹੀਂ ਹੋਈ ਮਿੱਕੀ ਸਮਝ ਨਹੀਂ ਆਉਂਦੀ ਸੀ ਕਿ ਸ਼ਰਮ ਹੈ ਕੀ ਹੈ। ਜਿੱਲੇ ਤੱਕ ਅਸ ਸ਼ਰਮਿੰਦਾ ਹੁੰਦੇ ਹਨ ਉਹ ਹੱਸ ਹਨ ਤਾਂ ਕੀਆਂ ਜ਼ਹਿਰ ਘੋਲਦਾ ਹੈ ਅਸਾਂ ਦੇ ਸਾਰੇ ਕੰਮਾਂ 'ਚ ਕਨੇ ਵਿਚਾਰਾਂ 'ਚ। ਮੈਂ ਬੜੀ ਕ੍ਰਿਤಜ್ञ ਹਾਂ ਕਿ ਪ੍ਰਭੂ ਦੇ ਵਚਨ ਅਨੁਸਾਰ ਤੁੰਦੀ ਨਾਮ ਧਰਾਈ ਦੀ ਸੰਤੀ ਦੂਨਾ ਭਾਗ ਮਿਲੰਗ ਦੂਨਾ ਭਾਗ ਮਿਲੰਗ। ਮੇਰੀ ਸਲਾਹ ਮੰਨਾ ਜੇ ਤੁੰਦੀ ਸਹੀ ਪਰਵਰਿਸ਼ ਹੋਈ ਹੈ ਤਾਂ तुंदे की जाए कि अपने माँ प्यो की चुमना चाहिए हर रोज हर बरी। जे तुंदी मासक भी सही परवरिश हुई है तो अपने माँ प्यो का सम्मान करा। आमीन। यौन शोषण इन्ना शर्मिंदा करता है कि कोई इस दे बारे च गल कियां करे। मेरे पिता द्वारा मेरी सहेली का शोषण करने के बाद वो कन्ने मैं फिर ही सोगी हुई जाते कन्ने ਉਹਦੇ ਬਾਰੇ 'ਚ ਗੱਲ ਨਹੀਂ ਕਰਦੇ। ਹੁਣ ਜਿੱਲੇ ਮੈਂ ਉਹਦੇ ਬਾਰੇ ਸੋਚਦੀ ਹਾਂ ਮੇਰੀ ਬੜੀ ਉਲਝਣ ਹੁੰਦੀ ਹੈ ਕਨੇ ਹੈਰਾਨੀ ਹੁੰਦੀ ਹੈ ਕਿ ਕਿੰਨੀ ਘਟੀਆ ਗੱਲ ਹੀ ਕਿ ਕੋਈ ਇਹ ਨਹੀਂ ਜਾਣਦਾ ਕਿ ਇਸ ਦੇ ਬਾਰੇ 'ਚ ਕਿਆਂ ਗੱਲ ਕਰਨ। ਸਕੂਲ 'ਚ ਮੈਂ ਬੜਾ ਸਮਾਨ ਜੀਵਨ ਹੁੰਦਾ ਢੋਂਗ ਕਰਦੀ ਪਰ ਹਰ ਵੇਲੇ ਮੈਂ ਇਕੱਲਾਪਨ ਮਹਿਸੂਸ ਕਰਦੀ। ਹਰ ਵੇਲੇ ਮੈਨੂੰ ਲੱਗਦਾ ਕਿ ਮੈਂ ਲਾਗਥ ਲਗਾ। ਮੈਂ ਕਿਸੇ ਕਨੇ ਦੋਸਤੀ ਨਹੀਂ ਕਰੀ ਪਾਉਂਦੀ। ਸਕੂਲੇ ਬਾਅਦ ਕੁਛ ਨਹੀਂ ਕਰੀ ਪਾਉਂਦੀ। मैं फुटबॉल मैच नहीं दिखने गई ना कुछ खेल च हिस्सा लिया। मैं किसी चीज़ च हिस्सा नहीं ले सकती ही। मिगी स्कूल तो कुछ मिनटा च घर पुजना हुंदा हा क्योंकि मेरे पिता की हमेशा शक रहिंदा हा कि मैं किसी मुंडे कन्ने कुछ करे करदी होंग। ये दिलचस्प है कि दोष अक्सर शक की जन्म दिंदा है। मेरे मित्र नहीं है मिगी मुड़िया ने मिलन जुलन दी आग्या भी नहीं ही। मैं कदी किसी पार्टी च नहीं गई। मेरे पिता ने मिगी उपाधि मिलने उपर पहलने वाली ड्रैस कन्ने क्लास दी गुठी फोटो भी नहीं लैन दिती। वो इन्हां चीज़ां की घटिया कन्ने पैसों का नास गलांदे है। इस वास्ते मिगी अपने सहपाठियों की समझाने की कोशिश करनी पौंदी कि मैं क्या नहीं करे करदी। उन्हें कि ये करने वास्ते क्या मिले करदा है। मैं पार्टी पिकनिक वास्ते नहीं आउंदी क्लास की गुठी नहीं ले पाती। मेरे उपर होर कई बंदिशां हियां इस वास्ते मिगी होर ढोंग करना पौंदा मन घड़ंत किस्से बनाने पौंदे कने वो बुरा हा। मिगी याद है जिल्ले मैं सचमुच छोटी ही तो वो करन वाले है हैलोवीन पार्टी स्कूल च कन्ने मेरी माँ की किज पता नहीं ही कन्ने वैसे भी उनके कोल पैसे नहीं है कन्ने उन्हें मिगी एक भद्दा भेड़िए का मखौटा लियाई दिता
कन्नै जिल्ले होर सारियां निक्कियां कुड़ियां उत्थे आईयां तां उन्हां ने अपनी अपनी मां दी बनाई हुई राजकुमारियां दे कपड़े पहने हे। कन्नै कईयां ने परियां दे उंदे कपड़े शिफोन दे हे। कन्नै ओह् बड़ियां सोहणियां दिक्खे करदियां हियां। कन्नै मैं भेड़िये दा मखौटा लगाए दा हा। मिगी याद जाए कि स्कूल दे बरांडे च कोने च लुकी जाना, क्योंकि मिगी बहुत बुरा लग्गेआ उस बारे जिहो जी मैं लग्गे करदी ही। मिगी स्कूल च उस कोने च भेड़िये दे मखौटे कन्नै छुपना चंगी तरह याद है। मैं किज इहो जिहा महसूस करे करदी ही कि बाकी कुड़ियां परियां दी राजकुमारियां लगे करदियां ही, कन्नै मैं एक भेड़िया। मेरा एक भयानक लज्जित करने आला भेद हा जेड़ा मिगी जिंदा निगले जाए करदा हा। पता है जिंजर, मैं बड़ी बारी उहदे बारे गल करदी आं। कन्नै मेरे विचार कन्नै सब तो ज्यादा नुकसानदेह गल्लां चों एक ही मिगी याद नहीं है कि अपने बचपन च डर नहीं होना केह् हुंदा है। आसानी समझने च मदद करो ओह् केह् जिहा हा, कि'यां कि अजे बहुते लोकी हैन जेह्ड़े इस वेले उस च फसे होए हन। कन्नै ओह् केह्ड़ा उदाहरण है जेह्ड़ा तुस देई सकदे हो उस नौजवान औरत दे तौर उप्पर जेह्ड़ी एह जे जीवन शैली च मिगी कदें फसी दी है। सुरक्षित महसूस नहीं होया। कन्नै मैं मनदी आं कि औरतां गी खास लोड़ है सुरक्षित महसूस करन दी। उंदी देखभाल कीती जान दी लोड़ हुंदी है, क्योंकि मैं कदी सुरक्षित महसूस नहीं कीता। उदाहरण आस्ते मेरे पिता घर दी कम्म करदे हे, इस आस्ते ओह् दपैह्री 3 बजे जंदे हे, कन्नै मुड़ी के आंदे हे राती राती। कन्नै जे मैं जागदी हुंदी तां कन्नै दरवाजा खुलने दी आवाज सुनदी तां डरे ने कंबदी, क्योंकि मिगी पता नहीं हुंदा कि ओह् केह् करने आह्ले हन। हर शनिचरवार गी राती ओह् बाहर जांदे हे, कन्नै नशे च चूर घरे मुड़दे हे। ਉਹੀ उं'दे आस्ते मन्नो सब तो वड्डा मनोरंजन हा छुट्टी आह्ले दिन दा। ओह् शुक्रवार गी अपना कम्म खत्म करदे, कन्नै उस तो बाद शनिचरवार दपैह्र तौली बाहर जंदे, कन्नै पीना शुरू करी दिंदे। उस तो बाद ओह् घरे औंदे अद्धी राती जां अगली सवेरे जां 4 बजे जां 5 बजे। तां जिल्ले भी चंगे दिन हुंदे हन, ऐसे दिन जिल्ले कुसै तरह दा यौन शोषण नहीं हुंदा हा, जिल्ले मेरी मां कन्नै उन्हां च कोई अनबन नहीं हुंदी ही, तां ओह् वातावरण जिस च अस रोने हे डरे ने भरिया हुंदा हा, क्योंकि असां गी पता नहीं हुंदा हा कि उत्थे बिल्कुल स्थिरता नहीं ही। ओह् पलटी सकदा हा। उत्थे बिल्कुल स्थिरता नहीं ही। इस आस्ते असां गी पता नहीं हुंदा हा कि ओह् कुसै गल्ला तो भड़की जांग। जे अस इक बारी किश करदे तां कदी कदार ओह् किश नहीं गलांदे, पर उंदी मनोदशा दे आधार पर दूई बारी ओह् असां तो ज्यादा गुस्से हुंदे हन। इस आस्ते बुनियादी तौर पर मैं रैह्नी इक बहुत ही काबू आह्ले वातावरण च। मेरा मतलब उंदी काबू करन दी बड़ी आदत ही। मैं हमेशा दसनी आं कि अस टीवी च ਉਹੀ दिखदे हन जेह्ड़ा ओह् दिक्खना चांह्दे हन। असां गी तां जागना पौंदा जिल्ले ओह् जागदे, तां सौना पौंदा जिल्ले ओह् सौंदे। ओह् तय करदे हे कि खान च केह् बनने आह्ला है, असां गी ਉਹੀ खाना पौंदा। कन्नै जानदे हो उन्हां गल्लां चों इक जेह्ड़ी मेरे आस्ते बड़ी नुकसानदेह ही, ओह् शोशण तो जुड़ी। ओह् मिगी गलांदे हे, एह् सचमुच घनौना लगदा है, पर जिल्ले मैं छोटी ही शायद 9 सालां दी, ओह् मिगी अश्लील फोटोआं दिंदे हे दिक्खने आस्ते। कन्नै उसदे बाद ओह् मिगी आखदे हे कि मिगी कहो जिहा महसूस हुंदा हा। जे मैं ओह् नहीं गलांदी जेह्ड़ा ओह् सुनना चांह्दे, तां ओह् बड़े गुस्से होई जंदे। कन्नै इस आस्ते इक तेज कन्नै गुस्सैल होने दा कारण तुं'दे गी एह् समझना है मेरा बहुत गुस्सैल सुभाव हा। कन्नै सब तो पैह्ली गल्ल एह् कि मैं इहो जेह् लोकें इस्तेमाल कीते जाना पसंद नहीं करदे। कन्नै मेरे आस्ते एह् ढोंग करना कि मिगी इहो जेहा किश पसंद है जिसने मिगी घृणा कन्नै नफरत ही। मैं अपनी पूरी ताकत ने, मेरे ख्याल च ओह् सब तो हानिकारक चीज़ां चों इक ही मेरे आस्ते कि मिगी मजबूर कीता जंदा हा एह जेही जिंदगी जीन लेई। तुस मिगी पैह्ले पुच्छेआ हा कि मैं इन्नी स्पष्टवादी कैं ही। मैं सचमुच अज्ज तो पैह्ले इस बारे नहीं सोचेआ, पर इसदा इक कारण दस्सनी आं। शायद मैं इन्ना छल कपट दिक्खेआ हा, कन्नै मिगी उस छल कपट कन्नै ढोंग तो निबटना पेआ बहुते समें तक। शायद एह् प्रभु द्वारा मिगी दित्ती आज़ादी दी भेंट दा इक हिस्सा हा कि मिगी हुण ढोंग नहीं करना पौंदा। मेरे आस्ते एह् संभव है कि मैं ईमानदार कन्नै स्पष्टवादी बनी रेहां, कन्नै लोकां गी सच दस्सने दी कोशिश करां, कन्नै सच ही है जेह्ड़ा आज़ाद करांदा ਇਹ है। ठीक है। ओह् हमेशा मिगी गलांदे हे कि ओह् जो करदे हे ओह्दा इक कारण हा कि मैं खास ही, कन्नै उन्हां गी मेरे ने प्रेम हा। सो मैं सिक्खेआ कि प्रेम इक बड़ी विकृत चीज़ है। जिल्ले मैं लगभग 9-10 सालां दी ही, मिगी याद है मेरे पिता मिगी इक आंटी दे घर लेई गे, कन्नै उन्हां ने मिगी दस्सेआ हा कि ओह् उं'दे कन्नै सहवास करने आह्ले हन। कन्नै एह् बी कि उन्हां गी एह् किन्ना प्यारा हा, ओह् किन्ना चंगा हा। ओह् मिगी एह् सब गल्लां समझाने आस्ते करदे हे कि ओह् करना गलत नहीं आ। उस तो बाद ओह् मिगी बिस्तर च दसदे उन्हां कम्मां दे बारे जेह्ड़े उन्हां ने कीते हुंदे। मिगी बहुते राज रखने पौंदे। ओह् आखदे ओह् जो भी करदे हन चंगा है।
कने उसी उन्हें दोवां च ही रहना चाहिए है। कने जे मैं गुस्से की दसदी तो उन्होंने मेकी समझाया हाँ, उन्होंने वैसे भी मेरे पर विश्वास नहीं करना हा। कने परिवार च मैं बहुतियां समस्यावां पैदा कर सकदी ही। ये दिलचस्प हा। कने मेकी अज समझ आई और मेरी जिम्मेदारी बनी गई ही कि मैं परिवार च कोई समस्या ना होन देवां अपने दर्द के कारण। कने सब तो वड्डी गल्लां चों एक जिसने शायद मेकी निपटना पिया कने अज तक उसका विरोध करना पिया है, जिम्मेदारी की झूठी भावना। आपू की उन्हां गल्लां वास्ते जिम्मेदार बनाना जिंदे लई मेरी कोई जिम्मेदारी नहीं ही। मैं तुंदे की एक गल दसदी हाँ, मैं तुंदे ने तुंदी समस्या का सामना करगी जे मिगी पता चले कि कोई समस्या है तुंदे की। मैं आपू की यह जी गल्लां दी जिम्मेदारी दिंदी हाँ जो सचमुच बेवकूफ़ी है, पर प्रभु ने इस पक्ष च मेरे पर बहुता काम किया है। कन्ने मैं गलान दे काबिल हुई हाँ। जायस तुंदी जिम्मेदारी बिल्कुल नहीं है। ठीक है, इसने निपटने की लोड़ नहीं है। किन्ने जानते हैं कि जिम्मेदारी की झूठी भावना ने मेरा मतलब क्या है? ये दिखा, शैतान इस हस्ते सारा कुछ गुप्त रखना चाहता है, क्योंकि जिले तक वो तुंदे च छुपिया रहिंदा है तुस कदी उस तो मुक्त नहीं हो सकते पूरी तरह ने। इस हस्ते वो गल्लां जिहड़ी तुस अपने अंदर छुपाइयां न, जे तुस कुछ कीता है जिस कारण तुस शर्मिंदा हो, जां तुंदे ने किज होया है जिसने तुस शर्मिंदा हो, जे तुस कदी उसदे बारे गल नहीं कीती तो तुस अपनी मदद नहीं करी सकते। प्रभु ने साफ गोई ने गल करा, आपू ने ईमानदारी कन्नै गल करा, तुंदे की उसी बाहर कढ़ना होंगे उस तो मुक्त होने लई। मिगी किछ गल्लां याद आन जिल्ले मैं मासक वड्डी हुई, लगभग 12-13 साल दी, तो मेरे पिता उग्र छेड़छाड़ तो वधी के बलात्कार करन लगे। उन्होंने मेरे पर शारीरिक दबाव नहीं पाया, बल्कि उन्होंने मेरे पर दबाव पाया चलाकी, काबू, धमकियां कन्ने, झूठा ने। कने एक बारी इसकी तैयारी करना भी मेरे वास्ते दिलचस्प हाँ, क्योंकि पहले इन्ने सालों तक इस बारे गल करते हुए मैं कदी बलात्कार शब्द इस्तेमाल नहीं किया हाँ। जिले मैं पहली बारी एक लिया हाँ तो लगभग 3 हफ्ते पहले इसकी तैयारी करते वेले बड़ा हिंसक लग्या आपू मिकी भी, क्योंकि मैं हमेशा यौन शोषण गलांदी ही। मिकी सचमुच भरोसा है कि प्रभु ने ही मेरे दिल च एक गल पाई, क्योंकि मैं मनदी हाँ कि अस यौन शोषण शब्द दे आदी हो गए हाँ। असल च उन्होंने मेरे कन्ने बलात्कार किया हा, कने वो ऐसा करते है हर हफ्ते घट चो घट एक बारी जिले तक मैं 18 दिन ही हुई। मैं थोड़ा बहुत हिसाब लाया तो मैं जानिया कि मेरे पिता जिन्हां पर मेकी विश्वास करने दे लायक होना चाहिए है, जिन्हां तो मेकी महफूज होने की उम्मीद होंदी है, उन्होंने ही मेकी घट तो घट 200 बारी बलात्कार किया मेरे 18 दी होने तो पहला। दसो मेरे ने इन्ना सब होने तो बाद भी मैं अज तुंदे सामने खलोई दी हाँ इस हाल च जिहो जिहा अज मेरा है। जे प्रभु जीवन कन्ने सही नहीं होंदे धरती उपर एक कियां संभव है, एक कियां संभव है प्रभु दे बिना। तो शैतानी पर सब तो वड्डा पलटवार करी सकते हो। अपने दर्द की प्रभु दे हवाले करा, उसी अप्पू हस्ते फायदे च बदलने दियो। अपनी समस्या उनके हवाले करा, कन्ने उसी अपना स्नेह बनन दिया। याद रखा जिले मैं तुंदे ने गलांदी हाँ कि मैं जानती हाँ कि दुखी होना के हुंदा है। तुस यकीन कर दियो जिले मैं तुंदे की गवाही दसनी कन्ने आखदी हाँ कि मैं संपूर्ण कन्ने समझदार हाँ, ठीक ठाक हाँ, कन्ने 43 साल तो खुशहाल ब्याहता जीवन ब्याया है। मेरे 4 न्याणे हन जेड़े प्रभु की सेवा करे करते हैं, कन्ने 10 पोते पोतियां हन, कन्ने मेरी अपनी जिंदगी प्यारी है, कन्ने मेरे ख्याल च मैं बेशकीमती काम करे करदी हाँ प्रभु दे राज च। ये तुंदे की भी आशा दिंदा है कि प्रभु तुंदे आस्ते भी काम करेंगे। आमीन। कने मैं इस आस्ते कर दिया कि मैं चाहती हाँ कि लोग जानी लैन कि प्रभु किन्ने भले हैं, कियां कि ये तुंदा संघर्ष सार्थक होंग, तुंदी यात्रा सार्थक होंग। हिम्मत ना हारा, त्याग ना करा, हार ना मन्ना, हार ना मन्ना। गाइस चलो विश्वास के बारे थोड़ी गल करने आ। कियां कि विश्वास करना औखा होंदा है, जिल्ले कड़ी कड़ी ये साबित होया होंदा है कि लोग विश्वासनीय नहीं हैं, तां अस इस समझने दे हाल च कियां पुजदे हां कि प्रभु वफादार है, प्रभु विश्वासनीय हैं, उन्हां पर विश्वास करी सकदे हां। कन्ने एक समय एह जा आंदा है जिसले होर लोकां पर विश्वास करिए दिखना पौंदा है कि हासल हुंदा है।
ਇਹ ਸੱਚਮੁੱਚ ਔਖਾ ਰਿਹਾ ਹੋਊ। ਉਹਨਾਂ ਗੱਲਾਂ 'ਚੋਂ ਜਿਸਨੇ ਸੱਚਮੁੱਚ ਮੇਰੀ ਮਦਦ ਕੀਤੀ ਉਹ ਹਾਂ ਬਚਨ, ਜਿਹਦੇ ਅਨੁਸਾਰ ਪ੍ਰੇਮ ਹਮੇਸ਼ਾ ਭਲਾਈ ਪਰ ਵਿਸ਼ਵਾਸ ਕਰਦਾ ਹੈ। ਮੈਂ ਬਹੁਤੇ ਸਾਲ ਤੱਕ ਸ਼ੱਕ 'ਚ ਰਹੀ ਕਿ ਗੁਜ਼ਾਰੇ, ਕਿਉਂਕਿ ਸਿਰਫ ਮੇਰੇ ਪਿਤਾ ਨਹੀਂ ਹੈ ਜਿਨ੍ਹਾਂ ਨੇ ਮੇਰਾ ਸ਼ੋਸ਼ਣ ਕੀਤਾ। ਮੇਰਾ ਮਤਲਬ ਮੇਰੇ 2-3 ਹੋਰ ਆਦਮੀਆਂ ਨੇ ਵੀ ਉਹੀ ਕਰਨ ਦੀ ਕੋਸ਼ਿਸ਼ ਕੀਤੀ। ਇੱਕ ਵਾਰੀ ਮੇਰੇ ਬੌਸ ਨੇ, ਇੱਕ ਵਾਰੀ ਮੇਰੇ ਅੰਕਲ ਨੇ, ਕਨੇ ਇੱਕ ਵਾਰੀ ਮੇਰੇ ਦਾਦਾ ਨੇ। ਐਸਾ ਹੀ ਮੰਨੋ ਖੂਨ ਦੇ ਰਿਸ਼ਤਿਆਂ 'ਚ ਯੌਨ ਸੰਬੰਧਾਂ ਦੀ ਪ੍ਰਵਿਰਤੀ ਹੀ ਮੇਰੇ ਪਿਤਾ ਦੇ ਖੂਨ ਦੇ ਰਿਸ਼ਤਿਆਂ 'ਚ ਕਨੇ। ਤਾਂ ਮੇਰੇ ਖਿਆਲ ਕਨੇ ਉਹਨਾਂ 'ਚੋਂ ਕਈ ਹੈ ਜੇ ਇਹੋ ਜਿਹੀ ਵਾਤਾਵਰਨ 'ਚ ਵੱਡੇ ਹੋਏ ਹੈ। ਇਹ ਸਭ ਆਮ ਹੁੰਦਾ ਹਾਂ ਰਹਿੰਦਾ ਬਿਲਕੁਲ, ਹੈ। ਮੇਰੇ ਵਿਚਾਰ ਨੇ ਉਹ ਜਾਣਦੇ ਹੈ ਕਿ ਇਹ ਗਲਤ ਹੈ, ਪਰ ਇਹ ਐਸਾ ਕਿ ਜਿਹੜਾ ਅਸਲ 'ਚ ਉਹਦੇ ਕੰਨੇ ਵੀ ਹੋਇਆ ਹਾਂ ਉਹਦੇ ਬਚਪਨ 'ਚ। ਕਨੇ ਤੁਸੀਂ ਜਾਣਦੇ ਹੋ ਕਿ ਬੜੇ ਬੁਰੇ ਲੋਕੀ ਹੁੰਦੇ ਹਨ ਦੁਨੀਆ 'ਚ, ਇਸ ਵਾਸਤੇ ਇਹ ਅਸਾਂ ਕੀ ਕਠੋਰ ਕਨੇ ਸ਼ੱਕੀ ਬਣਾਈ ਦਿੰਦਾ ਹੈ। ਮਿਕੀ ਇਹ ਯਾਦ ਹੈ ਕਿ ਜਿਲੇ ਡੇਵ ਨੇ ਸ਼ਾਦੀ ਤੋਂ ਬਾਅਦ ਕਈ ਵਾਰੀ ਮਿਕੀ ਗਲਾਉਂਦੇ ਹੈ ਤੁਸੀਂ ਇਹੋ ਜਿਹਾ ਵਰਤਾਵ ਕਿਉਂ ਕਰੇ ਕਰਦੀ ਹੋ ਜਿਵੇਂ ਮੈਂ ਕੋਈ ਤੁੰਦਾ ਦੁਸ਼ਮਣ ਹਾਂ, ਕਿਉਂਕਿ ਮਿਕੀ ਹਮੇਸ਼ਾ ਅਨੁਭਵ ਹੁੰਦਾ ਹਾਂ ਸਾਰੇ ਮਿਕੀ ਹਾਨੀ ਪਹੁੰਚਾਉਣਾ ਚਾਹੁੰਦੇ ਹੈ। ਕਨੇ ਮੇਰੇ ਵਾਸਤੇ ਇਹ ਬੜਾ ਔਖਾ ਹਾਂ ਉਹਨਾਂ ਫੈਸਲਿਆਂ ਕੀ ਲੈਣਾ ਅਸਾਂ ਵਾਸਤੇ ਇੱਕ ਪਰਿਵਾਰ ਦੇ ਤੌਰ ਪਰ, ਕਿਉਂਕਿ ਮਿਕੀ ਸੱਚਮੁੱਚ ਵਿਸ਼ਵਾਸ ਨਹੀਂ ਹਾਂ ਕਿ ਇਹ ਕੋਈ ਹੋ ਸਕਦਾ ਹੈ ਕਿ ਕੋਈ ਐਸਾ ਫੈਸਲਾ ਲੇ ਜੋ ਉਹਦੇ ਸਿਵਾਏ ਕਿਸੇ ਹੋਰ ਵਾਸਤੇ ਚੰਗਾ ਹੋਏ। ਕਿਉਂਕਿ ਮੈਂ ਸਿਰਫ ਉਹੀ ਦੇਖਿਆ ਹਾਂ ਮੇਰੇ ਪਿਤਾ ਦੁਆਰਾ ਕੀਤਾ ਹੋਇਆ ਹਰ ਫੈਸਲਾ ਉਹਦੇ ਵਾਸਤੇ ਹੀ ਹੁੰਦਾ ਹਾਂ, ਉਹਨਾਂ ਕੀ ਕਿਸੇ ਹੋਰ ਦੀ ਪਰਵਾਹ ਨਹੀਂ ਹੀ। ਇਸ ਵਾਸਤੇ ਮੈਂ ਪ੍ਰਭੂ ਕਨੇ ਇਸ ਗੱਲਾਂ ਦਾ ਹੱਲ ਜਾਣਨ ਦੀ ਕੋਸ਼ਿਸ਼ ਕਰਦੀ ਸੀ। ਮਿਕੀ ਯਾਦ ਹੈ ਪ੍ਰਭੂ ਨੇ ਇੱਕ ਦਿਨ ਮੇਰੇ ਦਿਲ 'ਚ ਮੇਕਿਜ ਕਿਹਾ, ਮੈਂ ਗਲੇ ਆਦਮੀਆਂ ਦੁਆਰਾ ਇਹੋ ਜਿਹਾ ਵਰਤਾਵ ਹੋਣ ਤੋਂ ਬਾਅਦ ਦੇਵ ਪਰ ਕਿਆਂ ਭਰੋਸਾ ਕਰਾਂ, ਚਾਹੇ ਉਹਨੇ ਮੇਰੇ ਨੇ ਕਿਜ ਨਹੀਂ ਕੀਤਾ, ਮੈਂ ਆਦਮੀਆਂ ਪਰ ਕਿਆਂ ਵਿਸ਼ਵਾਸ ਕਰਾਂਗੇ। ਮਿਕੀ ਯਾਦ ਹੈ ਪ੍ਰਭੂ ਨੇ ਮੇਰੇ ਦਿਲ 'ਚ ਗਲਾਇਆ ਕਿ ਮੈਂ ਤੇ ਕਿ ਦੇਵ ਜਾਂ ਕਿਸੇ ਹੋਰ ਪਰ ਵਿਸ਼ਵਾਸ ਕਰਨ ਕਿ ਨਹੀਂ ਗਲਾਇਆ ਕਰਦਾ, ਮੈਂ ਗਲਾਇਆ ਕਰਦਾ ਮੇਰੇ ਪਰ ਵਿਸ਼ਵਾਸ ਕਰੋ। ਆਹੋ, ਤੁਸਾਂ ਰਾਸੀਆਂ ਦੇ ਬਾਰੇ 'ਚ ਬਹੁਤਾ ਕੁਝ ਦੱਸਿਆ ਹੈ, ਕੰਨੇ ਉਹਨਾਂ ਦੇ ਖਤਰਿਆਂ ਦੇ ਬਾਰਿਆਂ 'ਚ ਵੀ। ਇੰਨੇ ਸਾਲਾਂ ਬਾਅਦ ਕਿਆ ਤੁਸਾਂ ਇਹ ਦੇਖਿਆ ਕਿ ਪ੍ਰਭੂ ਨੇ ਹਲੇ ਵੀ ਤੁਸਾਂ ਦੇ ਜੀਵਨ ਚੰਗਾਈ ਜਾਰੀ ਰੱਖੀ ਹੈ। ਕੰਨੇ ਉਹ ਇਹ ਜਿਹੀਆਂ ਗੱਲਾਂ ਸਾਹਮਣੇ ਲਿਆਇਆ ਕਰਦੇ ਹਨ ਤਾਂ ਕਿ ਤੁੰਦੇਗੀ ਆਇੰਦਾ ਉਹਨਾਂ ਰਿਆਸਿਆਂ ਕੰਨੇ ਨਾ ਜੀਣਾ ਪਵੇ ਜਿਸ ਤੋਂ ਤੁੰਦੇਗੀ ਲਗਾਤਾਰ ਆਜ਼ਾਦੀ ਮਿਲਦੀ ਰੋਂਦੀ ਹੋਵੇ। ਸੱਚ ਤਾਂ ਇਹ ਹੈ ਕਿ ਰਸ ਅਸਾਂ ਕੀ ਕੈਦ 'ਚ ਰੱਖਦੇ ਹਨ ਕੰਨੇ ਤੁੰਦੇਗੀ ਸੱਚਮੁੱਚ ਮੁਕਤੀ ਮਿਲਦੀ ਹੈ ਜਿਲੇ ਤੁਸੀਂ ਆਖਿਰ 'ਚ ਦੱਸੀ ਸਕਦੇ ਹੋ। ਜਾਣਦੇ ਹੋ ਮੈਂ ਲੋਕਾਂ ਨੇ ਗਲਾਂਦੀਆਂ ਯਾਦ ਰੱਖਾ ਇਹ ਵਧੀਆ ਹੁੰਦੇ ਆ ਜੇ ਕਿਸੇ ਇਹ ਜਿਹੀ ਕੀ ਤੋਪੀ ਸਕੀਏ ਜਿਸੀ ਅਸ ਪ੍ਰੇਮ ਕਰਦੇ ਹਨ, ਜਿਸ ਦੀ ਅਸ ਪਰਵਾਹ ਕਰਦੇ ਹਨ, ਕੋਈ ਅਧਿਆਤਮਿਕ ਮਾਰਗਦਰਸ਼ਕ, ਚੰਗਾ ਮਿੱਤਰ, ਪਰਿਵਾਰ ਦਾ ਸਦੱਸਿਆ ਜਿਸੀ ਤੁਸੀਂ ਖੁੱਲੀ ਕੇ ਸੱਚ ਦੱਸੀ ਸਕਦੇ ਹੋ। ਪਰ ਇੱਕ ਹੋਰ ਸੱਚ ਜਾਣੀ ਲਿਓ, ਜੇ ਤੁਹਾਡੇ ਕੋਲ ਇੰਨਾ 'ਚ ਕੋਈ ਵੀ ਨਹੀਂ ਹੈ ਤਾਂ ਤੁਸ ਇਸ ਕੁਰਸੀ ਪਰ ਬਹਿ ਜਾਓ ਜਿयां ਮੈਂ ਇੱਥੇ ਬੋਈ ਦੀ ਹਾਂ। ਕਨੇ ਤੁਸ ਜ਼ੋਰੇ ਨੇ ਗੱਲਾਂ ਕਰੀ ਸਕਦੀ ਹੋ, ਕਨੇ ਆਪਣੇ ਸੁਰਗੀ ਪਿਤਾ ਨੇ ਤੁਸ ਉਹਨਾਂ ਨੇ ਸਿਰਫ ਇਹ ਗਲਾਈ ਸਕਦੇ ਹੋ ਕਿ ਮੇਰੇ ਹਾਲ ਇਸ ਵੇਲੇ ਕੋਈ ਨਹੀਂ ਹੈ ਜਿਸ ਕੰਨੇ ਮੈਂ ਗੱਲ ਕਰੀ ਸਕਦੀ ਹਾਂ, ਪਰ ਮੈਂ ਖੁੱਲੀ ਕੇ ਗੱਲ ਕਰਨੇ ਵਾਲੀ ਹਾਂ ਤੁੰਦੇ ਨੇ। ਹੁਣ ਜਿयां ਮੈਂ ਦੱਸਿਆ ਕਿ ਤੁਸ ਉਹਨਾਂ ਕੀ ਕੁਝ ਇਹੋ ਜਿਹਾ ਨਹੀਂ ਦੱਸਦੇ ਜਿਹੜਾ ਉਹ ਨਹੀਂ ਜਾਣਦੇ ਪਹਿਲਾਂ ਤੋਂ, ਪਰ ਅਸਾਂਗੀ ਉਹ ਖੁੱਲੀ ਕੇ ਗਲਾਣਾ ਹੈ। ਕਈ ਵਾਰੀ ਅਸਾਂਗੀ ਉਹਦੇ ਘਿਨੌਨੇ ਪਕਸ਼ ਦੇ ਬਾਰੇ 'ਚ ਬੋਲਣੇ ਦੀ ਲੋੜ ਹੁੰਦੀ ਹੈ। ਮੈਂ ਕਿ ਇੱਕ ਵਾਰੀ ਸ਼ੀਸ਼ੇ 'ਚ ਦਿਖੇ ਕਿ ਆਪੂ ਕੀ ਇਹ ਗਲਾਣਾ ਯਾਦ ਹੈ। ਇੱਕ ਗੱਲ ਆਖਾਂ ਜਾਏ, ਤੁੰਦੇ ਐਸੇ ਮਾਤਾ ਪਿਤਾ ਹੈ ਜਿਨ੍ਹਾਂ ਕੀ ਤੁੰਦੇ ਕੰਨੇ ਪ੍ਰੇਮ ਕਰਨਾ ਨਹੀਂ ਆਉਂਦਾ, ਉਹਨਾਂ ਕੀ ਸਮੱਸਿਆਵਾਂ ਹੀਆਂ ਕੰਨੇ ਉਹਨਾਂ ਕੀ ਪ੍ਰੇਮ ਕਰਨਾ ਨਹੀਂ ਆਉਂਦਾ ਹਾਂ ਸਹੀ ਤਰੀਕੇ ਕੰਨੇ। ਕਨੇ ਇਹ ਗੱਲ ਯਾਦ ਰੱਖ ਜੋਇਸ ਤੁੰਦੇ ਕੀ ਅੱਗੇ ਵੀ ਉਹ ਨਹੀਂ ਮਿਲੰਗ, ਸੋ ਤੁੰਦੇ ਕੀ ਇਹ ਸਮਝਨੇ ਕਨੇ ਅੱਗੇ ਵਧਣੇ ਦੀ ਲੋੜ। ਜਿਸ ਕਿਸੇ ਦਾ ਵੀ ਸ਼ੋਸ਼ਣ ਹੋਇਆ ਉਹ ਪੂਰੀ ਤਰ੍ਹਾਂ ਕੰਨੇ ਸੰਭਲੀ ਸਕਦੇ ਹਨ, ਠੀਕ ਹੋਈ ਸਕਦੇ ਹਨ ਕਿ ਇਹੋ ਜਿਹੀਆਂ ਚੀਜ਼ਾਂ ਹਨ ਜਿਹੜੀ ਕਦੀ ਵੀ ਨਹੀਂ ਮਿਲੰਗ ਜੋ ਪ੍ਰਾਪਤ ਕਰਨਾ ਮੈਨੂੰ ਚੰਗਾ ਲੱਗਦਾ ਹਾਂ। ਮੈਂ ਕਦੀ ਨਹੀਂ ਜਾਣੀ ਪਾਂਗ ਕਿ ਇੱਕ ਚੰਗਾ ਪਿਤਾ ਹੋਣਾ ਕੀ ਹੁੰਦਾ ਹੈ। ਮੈਂ ਕਦੀ ਨਹੀਂ ਜਾਣੀ ਪਾਂਗ ਕਿ ਪਿਤਾ ਦੀ ਗੋਦ 'ਚ ਬੋਨਾ ਕਨੇ ਉਹਦੇ ਗਲੇ 'ਚ ਬਾਹਾਂ ਪਾਣਾ ਕੀ ਹੁੰਦਾ ਹੈ, ਇਸ ਡਰ ਦੇ ਬਿਨਾਂ ਕਿ ਉਹ ਕਿਸੇ ਹੋਰ 'ਚ ਨਾ ਬਦਲੀ ਸਕਦਾ ਹੈ। ਕਨੇ ਇਹ ਕਦੀ ਨਹੀਂ ਹੋਂਗ ਕਿ ਦੁਖੀ ਹੋਣੇ ਪਰ ਮੈਂ ਆਪਣੇ ਪਿਤਾ ਕੀ ਚਾਹ ਪੀਣ ਵਾਸਤੇ ਗਲਾਈ ਕੇ ਉਹਦੇ ਸਾਹਮਣੇ ਬੋਈ ਕੇ ਦੱਸਾਂ ਕਿ ਮੈਂ ਕੀ ਸਹਿਨ ਕਰੇ ਕਰਦੀ ਹਾਂ। ਕਨੇ ਉਹਨਾਂ ਦੀ ਸੱਚਮੁੱਚ ਪਰਵਾਹ ਹੋਂਗ ਮੈਂ ਕਿ ਕਦੀ ਨਹੀਂ ਮਿਲ ਸਕਦਾ, ਪਰ ਮੇਰੇ ਹਾਲ ਇਸ ਤੋਂ ਬਿਹਤਰ ਹੈ। ਕਿਉਂਕਿ ਤੇਰੀ ਪ੍ਰਭੂ ਨੇ ਇੱਕ ਚਾਲ ਹੈ, ਉਹਦੇ ਨੇ ਇੱਕ ਰਿਸ਼ਤਾ ਹੈ ਜਿਹੜਾ ਸਭ ਤੋਂ ਜ਼ਿਆਦਾ ਪ੍ਰਸ਼ੰਸਨੀय ਕਨੇ ਬੇਸ਼ਕੀਮਤੀ ਹੈ ਸਾਰੀ ਦੁਨੀਆ 'ਚ। ਬਾਈਬਲ 'ਚ ਭਜਨ 27:10 'ਚ ਲਿਖੇ ਦਾ ਹੈ, ਚਾਹੇ ਤੁੰਦੇ ਮਾਤਾ ਪਿਤਾ ਤੁੰਦੇ ਕੀ ਛੜੀ ਦੇਣ, मैं तुंदे की संभालगा, मैं गोद लेंगा, कन्ने तुंदे की बनांगा अपनी औलाद। आमीन। खत्म करते हुए मैं तुंदे की यशाया 69:7 से याद दवाना चाहनी हाँ। तुंदी नाम तराई दी संति दूना भाग मिलेंगा, अनादर दी संति तुस अपने हिस्से दे कारण जय जयकार करेंगे, तुस अपने देश च दूने हिस्से दे हकदार होंगे ਜਿਹੜਾ ਤੁਸ ਗਵਾਇਆ ਹੈ। ਕੰਨੇ ਸਦਾ ਆਨੰਦਿਤ ਬਣੇ ਰਹੋਗੇ। ਯਾਦ ਰੱਖਾ ਤੁਸਾਂ ਚਾਹੇ ਜੋ ਵੀ ਕੀਤਾ ਹੈ ਜਾਂ ਤੁੰਦੇ ਨੇ ਜੋ ਵੀ ਹੋਇਆ ਹੈ, ਮਸੀਹ ਤੁੰਦੇ ਮੁਕਤੀ ਦਾਤਾ ਹਨ। ਉਹਨਾਂ ਨੇ
असां गी दोबारा मोल लिता है दुश्मन तो कन्ने कोई भी खाई इन्नी गहरी नहीं कि जित्थों तक पुज्जी के ਉਹ असां गी कड्ढी नहीं सकदे। ਉਹ असां दे स्वस्थ करता ਹਨ, असां गी ਚੰਗਾ ਕਰਨਗੇ ਹਰ ਥਾਂ ਜਿੱਥੇ ਲੋੜ ਹੋਊਗ। ਬਹੁਤ ਬਹੁਤ ਧੰਨਵਾਦ ਮੇਰਾ ਸਾਥ ਦੇਣ ਦੇ ਲਈ। ਮੈਂ ਤੁੰਦੇ ਕੀ ਦੱਸੇ ਹਨ ਜੀਵਨ ਦੇ ਕੁਝ ਸਭ ਤੋਂ ਗੁਪਤ ਪਲ। ਤੁਹਾਨੂੰ ਸ਼ਾਇਦ ਪਤਾ ਵੀ ਨਹੀਂ ਕਿ ਤੁਸੀਂ ਜਾਇਜ਼ ਮਾਇਰ ਮਿਸਟਰੀਜ਼ ਵਾਸਤੇ ਕਿੰਨੇ ਖਾਸ ਹੋ। ਤੁਹਾਡੀ ਕਦਰ ਕਰਦੇ ਹਾਂ ਸੋ ਕਿ ਆਪਣੇ ਦੋਸਤਾਂ ਕਨੇ ਭਾਗੀਦਾਰਾਂ ਦਾ ਸ਼ੁਕਰੀਆ ਵੀ ਕਰਦੇ ਜਿਨ੍ਹਾਂ ਕਰਕੇ ਦੁਨੀਆ 'ਚ ਸਭ ਕਰਨਾ ਮੁਮਕਿਨ ਹੋ ਸਕਿਆ। ਅਸ ਮਿਲੀ ਕੇ ਭੁੱਖਿਆਂ ਜੋ ਖਾਂਦੇ, ਗਰੀਬਾਂ ਜੋ ਕੱਪੜੇ ਦਿੰਦੇ, ਕਨੇ ਦੇਸ਼ਾਂ ਜੋ ਭਲੀ ਖਬਰਾਂ ਦੇ ਆਏ। ਕਿਰਪਾ ਕਰਕੇ ਅੱਜ ਹੀ jmmindia.org ਪਰ ਸਾਖੀ ਸੰਪਰਕ ਕਰਨ। ਪ੍ਰਾਰਥਨਾ ਦੇ ਨਿਵੇਦਨ ਵਾਸਤੇ, ਜਾਇਜ਼ ਦੀ ਸਭਾਵਾਂ ਦਾ ਟਾਈਮ ਟੇਬਲ ਦੇਖਣੇ ਵਾਸਤੇ, ਕਨੇ ਭਾਗੀਦਾਰ ਬਣਨੇ ਵਾਸਤੇ ਜੋ ਅੱਜ ਸਾਰੀ ਦੁਨੀਆ 'ਚ ਮਸੀਹ ਦਾ ਪਿਆਰ ਵੰਡਦੇ ਹਨ। ਹੁਣੇ ਦੇਖੇ ਪ੍ਰੋਗਰਾਮ ਦੇ ਪ੍ਰਯੋਜਕ ਹਨ ਜੋਇਸ ਮਾਇਰ ਮਿਨਿਸਟਰੀ ਦੇ ਮਿੱਤਰ ਤੇ ਭਾਗੀਦਾਰ।